10 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟੋਰਾਂਟੋ ਦੇ ਇੱਕ ਸੀਰੀਅਨ ਰੈਸਟੋਰੈਂਟ ਦੇ ਮਾਲਕ ਨੂੰ ਮੌਤ ਦੀਆਂ ਧਮਕੀਆਂ, ਮਾਮਲਾ ਮੈਕਸਿਮ ਬਰਨੀਅਰ ਦੇ ਖਿਲਾਫ ਹੋਈ ਰੋਸ ਰੈਲੀ ਦਾ। ਲਿਬਰਲ ਉਮੀਦਵਾਰ ਜੂਡੀ ਸਿਗਰੋ ਨੇ ਟਰੂਡੋ ਵੱਲੋਂ ਮੂੰਹ ਤੇ ਕਾਲਾ ਪੇਂਟ ਮੱਲੇ ਜਾਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਕੇ ਛਿੜਿਆ ਨਵਾਂ ਵਾਦ ਵਿਵਾਦ। ਜਨਤਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਸਭ ਤੋਂ ਵੱਡੀ ਜਥੇਬੰਦੀ QP ਜਗਮੀਤ ਸਿੰਘ ਦੀ ਹਮਾਇਤ 'ਤੇ ਨਿਤਰੀ। ਹੁਣ ਖਬਰਾਂ ਦਾ ਵਿਸਥਾਰ। ਟੋਰਾਂਟੋ ਇਲਾਕੇ ਦੇ ਇੱਕ ਸੀਰੀਅਨ ਰੈਸਟੋਰੈਂਟ ਦੇ ਮਾਲਕ ਨੂੰ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਨੇ। ਉਸ ਦਾ ਕਸੂਰ ਇਹ ਹੈ ਕਿ ਉਸ ਦੇ ਪੁੱਤਰ ਨੇ ਮੈਕਸਿਮ ਬਰਨੀਅਰ ਦੇ ਖਿਲਾਫ ਇੱਕ ਰੈਲੀ ਵਿੱਚ ਹਿੱਸਾ ਲਿਆ ਸੀ। ਹੁਸਨ ਅਲ ਸੂਫੀ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੇ ਸੱਜੇ ਪੱਖੀ ਪਾਰਟੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਦੇ ਖਿਲਾਫ ਹੈਮਿਲਟਨ ਵਿੱਚ ਹੋਈ ਰੈਲੀ 'ਚ ਸ਼ਿਰਕਤ ਕੀਤੀ ਸੀ। ਚੇਤੇ ਰਹੇ ਬਰਨੀਅਰ ਉਸ ਵੇਲੇ ਹੈਮਿਲਟਨ ਦੇ ਵਿੱਚ ਆਪਣੇ ਸਮਰਥਕਾਂ ਨੂੰ ਮਿਲਣ ਲਈ ਆਏ ਸਨ, ਜਦੋਂ ਉਹਨਾਂ ਦੇ ਖਿਲਾਫ ਨਸਲਵਾਦ ਵਿਰੋਧੀ ਕਾਰਕੁਨਾਂ ਨੇ ਵੱਡਾ ਰੋਸ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਦੋਨਾਂ ਧਿਰਾਂ ਦੇ ਵਿਚਾਲੇ ਝੜਪ ਵੀ ਹੋਈ ਸੀ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਮੈਕਸਿਮ ਬਰਨੀਅਰ ਦੀ ਪਾਰਟੀ ਖੁੱਲ੍ਹਮ-ਖੁੱਲ੍ਹਾ ਤੌਰ 'ਤੇ ਨਸਲਵਾਦ ਫੈਲਾ ਰਹੀ ਹੈ ਅਤੇ ਉਸਦੇ ਨਸਲਵਾਦੀ ਸੰਗਠਨ ਨਾਲ ਸੰਬੰਧ ਵੀ ਨੇ, ਜਿਸ ਕਾਰਨ ਨਸਲਵਾਦ ਵਿਰੋਧੀ ਕਾਰਕੁਨ ਲਗਾਤਾਰ ਉਹਨਾਂ ਦੀ ਘੇਰਾਬੰਦੀ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਰਹਿੰਦੇ ਨੇ ਅਤੇ ਇਸ ਦੇ ਮੱਦੇਨਜ਼ਰ ਹਸਨ ਅਲ ਸੂਫੀ ਦੇ ਬੇਟੇ ਨੇ ਇਸ ਰੈਲੀ ਵਿੱਚ ਹਿੱਸਾ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਪਿੱਛੋਂ ਹੁਣ ਉਸ ਨੂੰ ਮੌਤ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਉਸ ਦੇ ਡਰਦਿਆਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਰੈਸਟੋਰੈਂਟ ਬੰਦ ਕਰ ਦੇਵੇਗਾ, ਪਰੰਤੂ ਇੱਕ ਕੰਪਨੀ ਉਸ ਦੀ ਹਮਾਇਤ 'ਤੇ ਨਿੱਤਰ ਆਈ ਹੈ ਅਤੇ ਉਸ ਨੂੰ ਹੌਸਲਾ ਦਿੱਤਾ ਗਿਆ ਹੈ ਅਤੇ ਉਸ ਭਰੋਸਾ ਦਿੱਤਾ ਗਿਆ ਹੈ ਕਿ ਰੈਸਟੋਰੈਂਟ ਬੰਦ ਨਹੀਂ ਕੀਤਾ ਜਾਵੇਗਾ ਅਤੇ ਭਾਈਚਾਰਾ ਉਸ ਦੇ ਨਾਲ ਡਟ ਕੇ ਖੜੇਗਾ। ਟੋਰਾਂਟੋ ਇਲਾਕੇ ਤੋਂ ਸੱਤਾਧਾਰੀ ਲਿਬਰਲ ਪਾਰਟੀ ਦੀ ਇੱਕ ਉਮੀਦਵਾਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਈ ਵਰ੍ਹੇ ਪਹਿਲਾਂ ਮੂੰਹ 'ਤੇ ਕਾਲਾ ਪੇਂਟ ਮੱਲੇ ਜਾਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾ ਦਿੱਤਾ ਹੈ, ਜਿਸ ਤੋਂ ਪਿੱਛੋਂ ਨਵਾਂ ਵਿਵਾਦ ਛਿੜ ਪਿਆ ਹੈ। ਜੂਡੀ ਸਿਗਰੋ ਟੋਰਾਂਟੋ ਇਲਾਕੇ ਤੋਂ ਚੋਣ ਲੜ ਰਹੀ ਹੈ। ਉਸ ਨੇ ਕਿਹਾ ਸੀ ਕਿ ਬਹੁਤ ਸਾਰੇ ਸਿਆਸਤ ਦੇ ਲੋਕ ਇਸ ਗੱਲੋਂ ਖੁਸ਼ ਨੇ ਕਿ ਗੋਰੇ ਪ੍ਰਧਾਨ ਮੰਤਰੀ ਨੇ ਕਈ ਵਰ੍ਹੇ ਪਹਿਲਾਂ ਆਪਣੇ ਮੂੰਹ 'ਤੇ ਕਾਲਾ ਪੇਂਟ ਮੱਲਿਆ ਸੀ ਅਤੇ ਉਸ ਗੱਲ 'ਤੇ ਫਖਰ ਮਹਿਸੂਸ ਕਰ ਰਹੇ ਨੇ। ਉਹਨਾਂ ਦੇ ਇਸ ਬਿਆਨ ਤੋਂ ਪਿੱਛੋਂ ਇੱਕ ਵਾਰ ਫਿਰ ਇਹ ਮਾਮਲਾ ਗਰਮਾ ਗਿਆ, ਜਿਸ ਤੋਂ ਪਿੱਛੋਂ ਜੂਡੀ ਸਿਗਰੋ ਨੂੰ ਮਾਫੀ ਮੰਗਣੀ ਪੈ ਗਈ ਹੈ। ਉਸ ਨੇ ਸਵੀਕਾਰ ਕੀਤਾ ਹੈ ਕਿ ਉਸ ਦਾ ਬਿਆਨ ਬਿਲਕੁਲ ਗਲਤ ਸੀ ਅਤੇ ਉਸ ਨੇ ਸੰਵੇਦਨਹੀਨਤਾ ਵਿਖਾਈ ਹੈ, ਜਿਸ ਕਾਰਨ ਉਹ ਸ਼ਰਮਿੰਦਾ ਹੈ। ਚੇਤੇ ਰਹੇ ਸਿਆਹ ਨਸਲ ਦੇ ਅਨੇਕਾਂ ਲੋਕ ਇਸ ਗੱਲ ਤੋਂ ਲੈ ਕੇ ਕਾਫੀ ਬੁਰਾ ਮਨਾਉਂਦੇ ਨੇ ਜਦੋਂ ਗੋਰੇ ਖਾਹ-ਮਖਾਹ ਆਪਣੇ ਮੂੰਹ 'ਤੇ ਕਾਲਾ ਪੇਂਟ ਮੰਨ ਕੇ ਸਿਆਹ ਨਸਲ ਦੇ ਵਿਅਕਤੀ ਬਣਨ ਦੀ ਕੋਸ਼ਿਸ਼ ਕਰਦੇ ਨੇ ਅਤੇ ਇਹ ਕਾਲਿਆਂ ਦੀ ਖਿੱਲੀ ਉਡਾਉਣ ਦੇ ਤੁਲ ਹੈ, ਜਿਸ ਕਾਰਨ ਜਸਟਿਨ ਟਰੂਡੋ ਦੀ ਇਸ ਪੁਰਾਣੀ ਤਸਵੀਰ ਨੂੰ ਲੈ ਕੇ ਕਾਫੀ ਵਾਦ-ਵਿਵਾਦ ਛਿੜਿਆ ਰਿਹਾ ਸੀ ਅਤੇ ਉਹਨਾਂ ਨੂੰ ਮਾਫੀ ਵੀ ਮੰਗਣੀ ਪੈ ਗਈ ਸੀ। ਉਹਨਾਂ ਦੀ ਮਾਫੀ ਮੰਗਣ ਤੋਂ ਬਾਅਦ ਇਹ ਮਾਮਲਾ ਠੰਡਾ ਪੈ ਗਿਆ ਸੀ, ਪਰੰਤੂ ਜੂਡੀ ਸਿਗਰੋ ਦੇ ਇਸ ਬੇਬੁਨਿਆਦ ਬਿਆਨ ਨੇ ਇੱਕ ਵਾਰ ਫਿਰ ਬੇਲੋੜਾ ਵਿਵਾਦ ਛੇੜ ਦਿੱਤਾ ਹੈ। ਕੈਨੇਡਾ ਦੇ ਜਨਤਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਸਭ ਤੋਂ ਵੱਡੀ ਜਥੇਬੰਦੀ QP ਨੇ ਜਗਮੀਤ ਸਿੰਘ ਦੀ ਹਮਾਇਤ ਕਰ ਦਿੱਤੀ ਹੈ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੀ ਮੌਂਟਰੀਆਲ ਦੇ ਵਿੱਚ ਬੁੱਧਵਾਰ ਨੂੰ ਕਨਵੈਨਸ਼ਨ ਹੋਈ, ਜਿੱਥੇ QP ਨੇ ਜਗਮੀਤ ਸਿੰਘ ਦੀ ਖੁੱਲ੍ਹ ਕੇ ਹਮਾਇਤ ਕਰਨ ਦਾ ਸੱਦਾ ਦੇ ਦਿੱਤਾ। ਇਸ ਨਾਲ ਜਗਮੀਤ ਸਿੰਘ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। NDP ਦੇ ਕੌਮੀ ਨੇਤਾ ਜਗਮੀਤ ਸਿੰਘ ਦਸਤਾਰਧਾਰੀ ਸਿੱਖ ਨੇ ਅਤੇ ਉਸ ਅਹੁਦੇ 'ਤੇ ਪਹੁੰਚਣ ਵਾਲੇ ਕਿਸੇ ਘੱਟ ਗਿਣਤੀ ਫਿਰਕੇ ਦੇ ਪਹਿਲੇ ਵਿਅਕਤੀ ਨੇ ਅਤੇ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਅਨੇਕਾਂ ਚੁਣੌਤੀਆਂ ਰੋਜ਼ਾਨਾ ਉਹਨਾਂ ਦੇ ਸਾਹਮਣੇ ਹੁੰਦੀਆਂ ਨੇ, ਜਿਸ ਦੇ ਮੱਦੇਨਜ਼ਰ QP ਵੱਲੋਂ ਦਿੱਤੀ ਗਈ ਹਮਾਇਤ ਉਹਨਾਂ ਨੂੰ ਕਾਫੀ ਬਲ ਦੇ ਰਹੀ ਹੈ। ਪਰੰਤੂ ਯੂਨੀਫੋਰ ਨਾਂ ਦੀ ਇੱਕ ਵੱਖਰੀ ਜਥੇਬੰਦੀ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਲਿਬਰਲ ਅਤੇ NDP ਦੀਆਂ ਵੋਟਾਂ ਆਪਸ 'ਚ ਪਾਟਣ, ਜਿਸ ਨਾਲ ਟੋਰੀਆਂ ਨੂੰ ਸਿੱਧਾ ਫਾਇਦਾ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਟੋਰੀ ਪਾਰਟੀ ਵਰਗੀ ਸੱਜੇ ਪੱਖੀ ਤਾਕਤ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਹਲਕਿਆਂ ਵਿੱਚ ਲਿਬਰਲ ਤਕੜੇ ਨੇ ਉੱਥੇ ਲਿਬਰਲ ਨੂੰ, ਜਿੱਥੇ NDP ਦੇ ਜਿੱਤਣ ਦੀ ਉਮੀਦ ਹੈ ਉੱਥੇ NDP ਨੂੰ ਸਮਰਥਨ ਦਿੱਤਾ ਜਾਵੇ, ਤਾਂ ਜੋ ਅੱਗੇ ਵਧੂ ਵੋਟ ਬੈਂਕ ਵੰਡਿਆ ਨਾ ਜਾ ਸਕੇ ਅਤੇ ਟੋਰੀ ਇਸ ਦਾ ਫਾਇਦਾ ਨਾ ਲੈ ਸਕਣ। ਜਗਮੀਤ ਸਿੰਘ ਦੇ ਖਿਲਾਫ ਬਰਨਬੀ ਸਾਊਥ ਤੋਂ ਲਿਬਰਲ ਉਮੀਦਵਾਰ ਨੀਲਮ ਬਰਾੜ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਨੇ ਉਸ ਦੇ ਹਲਕੇ ਵਿੱਚ ਭਲਵਾਨੀ ਗੇੜਾ ਦਿੱਤਾ। ਸੋਫੀ ਟਰੂਡੋ ਉਸ ਦੇ ਹਲਕੇ ਵਿੱਚ ਆਈ ਹੋਈ ਸੀ, ਜਿੱਥੇ ਨੀਲਮ ਬਰਾੜ ਨੇ ਅਨੇਕਾਂ ਸਫਲ ਔਰਤਾਂ ਦੀ ਉਸ ਨਾਲ ਮਿਲਣੀ ਕਰਵਾਈ ਅਤੇ ਇਸ ਮੌਕੇ 'ਤੇ ਔਰਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ ਅਤੇ ਨੀਲਮ ਬਰਾੜ ਦੀ ਮੁਹਿੰਮ ਨੂੰ ਇਸ ਨਾਲ ਵੱਡਾ ਹੁਲਾਰਾ ਮਿਲਿਆ ਹੈ। ਸੋਫੀ ਟਰੂਡੋ ਦਾ ਆਪਣਾ ਹੀ ਸਤਿਕਾਰ ਹੈ ਅਤੇ ਉਸ ਦਾ ਆਪਣਾ ਹੀ ਜਲਾਓ ਹੈ, ਜਿਸ ਕਾਰਨ ਨੀਲਮ ਬਰਾੜ ਦੀ ਹੱਥ ਮਜ਼ਬੂਤ ਹੋਏ ਨੇ। ਘੱਟੋ-ਘੱਟ 4 ਫੈਡਰਲ ਉਮੀਦਵਾਰਾਂ 'ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਮੂਲ ਵਾਸੀਆਂ ਨਾਲ ਸੰਬੰਧ ਹੋਣ ਦੇ ਝੂਠੇ ਦਾਅਵੇ ਕੀਤੇ ਨੇ। ਇਹਨਾਂ 4 ਉਮੀਦਵਾਰਾਂ ਦਾ ਇਹ ਦਾਅਵਾ ਹੈ ਕਿ ਕਿਸੇ ਵੇਲੇ ਉਹਨਾਂ ਦੇ ਬਾਬੇ ਦਾਦੇ ਅਤੇ ਪੜਦਾਦੇ ਮੂਲ ਵਾਸੀਆਂ ਨਾਲ ਕਾਫੀ ਘਿਓ ਖਿਚੜੀ ਸਨ ਅਤੇ ਉਹਨਾਂ ਦੀਆਂ ਰਗਾਂ ਦੇ ਵਿੱਚ ਮੂਲ ਵਾਸੀ ਖੂਨ ਹੈ। ਇਸ ਗੱਲ ਨੂੰ ਲੈ ਕੇ ਮੂਲ ਵਾਸੀਆਂ ਵੱਲੋਂ ਕਾਫੀ ਬੁਰਾ ਮਨਾਇਆ ਜਾਂਦਾ ਹੈ। ਉਹਨਾਂ ਦਾ ਕਹਿਣਾ ਕਿ ਖਾਮ-ਖਾਮ ਮੂਲ ਵਾਸੀ ਬਣ ਕੇ ਉਹ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਸਿਰਫ ਸਿਆਸੀ ਲਾਹਾ ਲੈਣ ਦੀ ਖਾਤਰ ਅਜਿਹਾ ਝੂਠਾ ਅਤੇ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ। ਬਾਕਾਇਦਾ ਹੈਲੀਫੈਕਸ ਦੇ ਇੱਕ ਬੁੱਧੀਜੀਵੀ ਡੈਰਲ
ਲਿਰੋਕਸ ਨੇ ਇਸ ਬਾਰੇ ਵਿੱਚ ਕਿਤਾਬ ਵੀ ਲਿਖੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਘੱਟੋ ਘੱਟ 4 ਅਜਿਹੇ ਫੈਡਰਲ ਉਮੀਦਵਾਰ ਨੇ ਜਿਹੜੀ ਗੱਲ ਬੜੀ ਬੇਸ਼ਰਮੀ ਨਾਲ ਕਹਿੰਦੇ ਨੇ ਅਤੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਹ ਉਮੀਦਵਾਰ ਸੱਤਾਧਾਰੀ ਲਿਬਰਲ ਪਾਰਟੀ, ਟੋਰੀ ਪਾਰਟੀ ਅਤੇ ਗ੍ਰੀਨ ਪਾਰਟੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। BC ਫੈਡਰੇਸ਼ਨ ਆਫ ਲੇਬਰ ਨੇ ਮੰਗ ਕੀਤੀ ਹੈ ਕਿ ਵੈਨਕੂਵਰ ਦੇ 4 ਵੱਡੇ ਹੋਟਲਾਂ ਦਾ ਬਾਈਕਾਟ ਕੀਤਾ ਜਾਵੇ। BC ਫੈਡਰੇਸ਼ਨ ਲੇਬਰ BC ਵਿੱਚ ਕਾਮਿਆਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ। ਇਸ ਸਮੇਂ 4 ਵੱਡੇ ਹੋਟਲਾਂ ਦੇ 1200 ਕਾਮੇ ਹੜਤਾਲ 'ਤੇ ਨੇ। ਉਹਨਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲ ਰਿਹਾ ਅਤੇ ਇਸ ਤੋਂ ਇਲਾਵਾ ਕੰਮਾਂ 'ਤੇ ਔਰਤਾਂ ਦਾ ਕਾਮੁਕ ਸ਼ੋਸ਼ਣ ਵੀ ਹੁੰਦਾ ਹੈ। ਇਹਨਾਂ ਮਾਮਲਿਆਂ ਨੂੰ ਲੈ ਕੇ ਉਹਨਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਹੜਤਾਲ ਜਾਰੀ ਹੈ ਅਤੇ BC ਫੈਡਰੇਸ਼ਨ ਆਫ ਲੇਬਰ ਨੇ ਇਹਨਾਂ ਕਾਮਿਆਂ ਦੇ ਨਾਲ ਆਪਣੀ ਇਕਮੁੱਠਤਾ ਜ਼ਾਹਰ ਕੀਤੀ ਹੈ ਅਤੇ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਇਹਨਾਂ ਵੱਡੇ ਹੋਟਲਾਂ ਦਾ ਬਾਈਕਾਟ ਕੀਤਾ ਜਾਵੇ। ਕੈਨੇਡਾ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਈ ਬੱਸ ਪੈਰਿਸ ਪਹੁੰਚ ਗਈ ਹੈ। ਚੇਤੇ ਰਹੇ, ਕੈਨੇਡਾ ਤੋਂ ਗੁਰਚਰਨ ਸਿੰਘ ਆਪਣੇ ਪਰਿਵਾਰ ਅਤੇ ਆਪਣੇ ਸਾਥੀਆਂ ਨਾਲ ਇੱਕ ਬੱਸ ਲੈ ਕੇ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਨਿਕਲੇ ਨੇ। ਇਸ ਬੱਸ ਨੇ ਪਹਿਲਾਂ ਸਮੁੰਦਰ ਦਾ ਰਸਤਾ ਫੈਰੀ ਰਾਹੀਂ ਕ੍ਰਾਸ ਕੀਤਾ ਅਤੇ ਮਗਰੋਂ ਇਹ ਯੂਰਪ ਵਿੱਚ ਸੜਕਾਂ ਰਾਹੀਂ ਹੁੰਦਿਆਂ ਪਾਕਿਸਤਾਨ ਤੱਕ ਪੁੱਜੇਗੀ ਅਤੇ ਚੇਤੇ ਰਹੇ ਕਰਤਾਰਪੁਰ ਦਾ ਰਾਂਗਾ ਬਹੁਤ ਜਲਦ ਖੁੱਲ੍ਹਣ ਜਾ ਰਿਹਾ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਹੈ। ਇਹ ਬੱਸ ਟੋਰਾਂਟੋ ਦੇ ਬਰੈਂਟਨ ਇਲਾਕੇ ਤੋਂ ਸਤੰਬਰ 3 ਨੂੰ ਰਵਾਨਾ ਹੋਈ ਸੀ ਅਤੇ ਹੁਣ ਪੈਰਿਸ ਪਹੁੰਚ ਗਈ ਹੈ ਅਤੇ ਅਜੇ ਹੋਰ ਸਫ਼ਰ ਬਾਕੀ ਹੈ। ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਦੀ ਮੈਨੇਜਮੈਂਟ ਨੇ ਏਕਾ ਕਰਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਨੂੰ ਚੁਣ ਲਿਆ ਹੈ ਅਤੇ ਇਸ ਵਾਰ ਵੀ ਵੋਟਾਂ ਨਹੀਂ ਪਾਈਆਂ ਗਈਆਂ ਅਤੇ ਨਾ ਹੀ ਚੋਣ ਹੋਈ ਹੈ ਅਤੇ ਸਰਬਸੰਮਤੀ ਨਾਲ ਹੀ ਨਵੀਂ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ। ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰੰਤੂ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ। ਰੌਸ ਸਟਰੀਟ ਦੀ ਪ੍ਰਬੰਧਕੀ ਕਮੇਟੀ ਮੁੱਖ ਤੌਰ 'ਤੇ ਅਖੌਤੀ ਮੋਡਰੇਟ ਸਿੱਖਾਂ ਦੇ ਕੋਲ ਹੈ, ਜਿਹੜੇ ਭਾਰਤ ਪੱਖੀ ਨੇ ਅਤੇ ਇਸੇ ਗੁਰੂ ਘਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸੀ, ਜਦੋਂ ਕਿ ਇਸੇ ਕਮੇਟੀ ਨੇ ਉੱਘੀ ਪੱਤਰਕਾਰ ਰਾਣਾ ਅਯੂਬ ਨੂੰ ਸਟੇਜ ਤੱਕ ਨਹੀਂ ਸੀ ਦਿੱਤੀ। ਅਖੇ ਰਾਣਾ ਅਯੂਬ ਦਾ ਵਿਵਾਦਗ੍ਰਸਤ ਪਿਛੋਕੜ ਹੈ। ਰਾਣਾ ਅਯੂਬ ਨੇ ਭਾਰਤ ਦੇ ਗੁਜਰਾਤ ਸੂਬੇ ਵਿੱਚ ਹੋਏ ਮੁਸਲਮਾਨ ਵਿਰੋਧੀ ਕਤਲੇਆਮ ਦੇ ਵਿੱਚ ਮੋਦੀ ਸਰਕਾਰ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ ਸੀ। ਜਦੋਂ ਕਿ ਇਸੇ ਗੁਰੂ ਘਰ ਵਿੱਚ ਮੋਦੀ ਦਾ ਸਵਾਗਤ ਤਾਂ ਕੀਤਾ ਗਿਆ ਤਾਂ ਉਹਨਾਂ ਨੂੰ ਉਸ ਕਤਲੇਆਮ ਸੰਬੰਧੀ ਸਵਾਲ ਤੱਕ ਨਹੀਂ ਕੀਤੇ ਗਏ, ਪਰੰਤੂ ਰਾਣਾ ਅਯੂਬ ਨੂੰ ਸਟੇਜ ਨਹੀਂ ਸੀ ਦਿੱਤੀ ਗਈ ਅਤੇ ਹੁਣ ਇਸੇ ਗੁਰਦੁਆਰੇ ਦੀ ਕਮੇਟੀ ਨੇ ਸਰਬਸੰਮਤੀ ਨਾਲ ਨਵੀਂ ਕਮੇਟੀ ਚੁਣ ਲਈ ਹੈ ਅਤੇ ਚੋਣਾਂ ਟਲ ਗਈਆਂ ਨੇ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੋ ਰਹੀ ਕਿ ਇਸ ਦਾ ਸਿੱਧਾ ਸੰਬੰਧ ਹਰਜੀਤ ਸਿੰਘ ਸੱਜਣ ਦੇ ਨਾਲ ਹੈ। ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ MP ਨੇ ਅਤੇ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਰੱਖਿਆ ਮੰਤਰੀ ਅਤੇ ਵੈਨਕੂਵਰ ਸਾਊਥ ਤੋਂ MP ਚੁਣੇ ਗਏ ਸਨ ਅਤੇ ਰੌਸ ਸਟਰੀਟ ਗੁਰੂ ਘਰ ਇਸੇ ਹਲਕੇ ਵਿੱਚ ਪੈਂਦਾ ਹੈ ਅਤੇ ਮੋਡਰੇਟਾਂ ਦੇ ਇੱਕ ਵੱਡੇ ਹਿੱਸੇ ਨੇ ਉਸ ਸਮੇਂ ਸੱਜਣ ਦਾ ਵਿਰੋਧ ਕੀਤਾ ਸੀ। ਅਖੇ ਉਹ ਖਾਲਿਸਤਾਨੀ ਪਰਿਵਾਰ ਨਾਲ ਜੁੜੇ ਹੋਏ ਨੇ, ਉਹਨਾਂ ਦੇ ਪਿਤਾ ਜੀ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਸਨ, ਪਰੰਤੂ ਹੁਣ ਜਾਪਦਾ ਇਹ ਹੈ ਕਿ ਅੰਦਰ ਖਾਤੇ ਕੋਈ ਸਮਝੌਤਾ ਹੋਇਆ ਹੈ ਅਤੇ ਮੋਡਰੇਟਾਂ ਨੂੰ ਚੋਣਾਂ ਤੋਂ ਬਚਾ ਲਿਆ ਗਿਆ ਹੈ ਤਾਂ ਜੋ ਹਰਜੀਤ ਸਿੰਘ ਸੱਜਣ ਦੀ ਹਮਾਇਤ ਹੋ ਸਕੇ। ਆਉਂਦੇ ਐਤਵਾਰ ਨੂੰ ਯਾਨੀ 13 ਅਕਤੂਬਰ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰੂ ਘਰ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸਿੱਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਹਨਾਂ 2 ਸਿੱਖ ਖਾੜਕੂਆਂ ਨੇ ਆਪਰੇਸ਼ਨ ਬਲੂ ਸਟਾਰ ਨੂੰ ਸਰ ਅੰਜਾਮ ਦੇਣ ਵਾਲੇ ਭਾਰਤੀ ਫੌਜ ਦੇ ਸਾਬਕਾ ਮੁਖੀ AS ਵਿਦਿਆ ਨੂੰ ਦਾ ਸੌਦਾ ਲਾਇਆ ਸੀ ਅਤੇ ਉਸੇ ਲਈ ਉਹਨਾਂ ਨੂੰ 9 ਅਕਤੂਬਰ 1992 ਦੇ ਵਿੱਚ ਫਾਂਸੀ 'ਤੇ ਚਾੜ੍ਹ ਦਿੱਤਾ ਗਿਆ ਸੀ ਅਤੇ ਆਉਂਦੇ ਐਤਵਾਰ ਨੂੰ ਸਰੀ ਗੁਰੂ ਘਰ ਵੱਲੋਂ ਇਹਨਾਂ ਦੋਨਾਂ ਲਈ ਪਾਠ ਦਾ ਭੋਗ ਪਾਇਆ ਜਾਵੇਗਾ ਅਤੇ ਸ਼ਹੀਦੀ ਦਿਨ ਮਨਾਇਆ ਜਾਵੇਗਾ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਖੇ ਐਤਵਾਰ ਨੂੰ ਸੰਦੀਪ ਢਾਲੀਵਾਲ ਦੇ ਪਿੰਡ ਵਾਸੀਆਂ ਨੇ ਉਸ ਦੀ ਯਾਦ ਦੇ ਵਿੱਚ ਪਾਠ ਰਖਵਾਇਆ ਹੈ ਅਤੇ ਭੋਗ ਪਾਇਆ ਜਾਵੇਗਾ। ਸੰਦੀਪ ਢਾਲੀਵਾਲ ਅਮਰੀਕਾ ਦੇ ਟੈਕਸਸ ਸੂਬੇ ਨਾਲ ਜੁੜਿਆ ਇੱਕ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਸੀ, ਜਿਸ ਦੇ ਬੀਤੇ ਦਿਨੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਹੱਤਿਆ ਤੋਂ ਪਿੱਛੋਂ ਨਾ ਸਿਰਫ ਅਮਰੀਕਾ ਵਿੱਚ ਸਗੋਂ ਦੁਨੀਆ ਭਰ ਵਿੱਚ ਸਿੱਖ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ ਅਤੇ ਉਸ ਦੇ ਪਿੰਡ ਵਾਸੀਆਂ ਨੇ ਹੁਣ ਸਰੀ ਦੇ ਗੁਰੂ ਘਰ ਦੇ ਵਿੱਚ ਉਸ ਦੇ ਲਈ ਪਾਠ ਖੁਲਵਾਇਆ ਹੈ ਅਤੇ ਭੋਗ ਐਤਵਾਰ ਨੂੰ ਪਾਏ ਜਾਣਗੇ। ਸਭ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਮੌਂਟਰੀਅਲ ਦੇ ਘੱਟ ਗਿਣਤੀ ਫਿਰਕਿਆਂ ਦਾ ਕਹਿਣਾ ਹੈ ਕਿ ਨਵੀਂ ਰਿਪੋਰਟ ਤੋਂ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਹੈ। CBDC ਨੇ ਇਸ ਸੰਬੰਧ ਵਿੱਚ ਲੋਕਾਂ ਤੋਂ ਪ੍ਰਤੀਕਰਮ ਲੈਣੇ ਸ਼ੁਰੂ ਕਰ ਦਿੱਤੇ ਨੇ। ਚੇਤੇ ਰਹੇ, ਕੁਬੈਕ ਦੇ ਵਿੱਚ ਹਾਲ ਹੀ ਵਿੱਚ ਇੱਕ ਰਿਪੋਰਟ ਨਸ਼ਰ ਹੋਈ ਸੀ, ਜਿਸ ਦੇ ਮੁਤਾਬਕ ਸਿਆਹ ਨਸਲ ਦੇ ਲੋਕਾਂ ਅਤੇ ਮੂਲ ਵਾਸੀਆਂ ਨੂੰ ਅਕਸਰ ਪੁਲਿਸ ਵੱਲੋਂ ਰੋਕ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਨਾਕਿਆਂ 'ਤੇ ਬਿਨਾਂ ਗੱਲੋਂ ਰੋਕ ਕੇ ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾਂਦੀ ਹੈ ਅਤੇ ਸਿਰਫ ਉਹਨਾਂ ਦੀ ਨਸਲ ਕਰਕੇ ਉਹਨਾਂ ਨੂੰ ਬਾਰ-ਬਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਸਿਆਹ ਨਸਲ ਦੇ ਲੋਕ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਨੇ ਅਤੇ ਬਾਕਾਇਦਾ CBC ਨੇ ਇਸ ਰਿਪੋਰਟ ਦੇ ਨਸ਼ਰ ਹੋਣ ਤੋਂ ਪਿੱਛੋਂ ਇਹਨਾਂ ਘੱਟ ਗਿਣਤੀ ਫਿਰਕਿਆਂ ਨਾਲ ਜੁੜੇ ਲੋਕਾਂ ਤੋਂ ਉਹਨਾਂ ਦੀ ਰਾਏ ਲਈ ਹੈ। ਰਾਏ ਦੌਰਾਨ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਕਈ ਸਾਲਾਂ ਤੋਂ ਇਸ ਬਾਰੇ 'ਚ ਰੌਲਾ ਪਾ ਰਹੇ ਸਨ, ਪਰੰਤੂ ਕੋਈ ਸੁਣਨ ਵਾਲਾ ਨਹੀਂ ਸੀ। ਉਹਨਾਂ ਦਾ ਕਹਿਣਾ ਕਿ ਰਿਪੋਰਟ ਤੋਂ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਉਹਨਾਂ ਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਕਿ ਪੁਲਿਸ ਵਾਲੇ ਕਿਉਂ ਹੈਰਾਨ ਹੋ ਰਹੇ ਨੇ
ਜਦੋਂ ਕਿ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਲਮਕਦਾ ਆ ਰਿਹਾ ਸੀ ਅਤੇ ਇਸ ਧੁਖਦੇ ਹੋਏ ਮਸਲੇ ਉੱਪਰ ਕਿਸੇ ਵੀ ਸਿਆਸੀ ਪਾਰਟੀ ਜਾਂ ਲੀਡਰਾਂ ਨੇ ਧਿਆਨ ਨਹੀਂ ਸੀ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਰਿਪੋਰਟ ਨੇ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਹੈ, ਪਰੰਤੂ ਇਸ ਤੋਂ ਅਗਾਂਹ ਜਾਣ ਦੀ ਲੋੜ ਹੈ ਤਾਂ ਜੋ ਇਹ ਨਸਲਵਾਦ ਬੰਦ ਕੀਤਾ ਜਾਵੇ। ਸੋ ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।